ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰਾ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ, ਜੀ ਆਇਆਂ। ਜੀ ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਅਮਰੀਕਾ ਦੇ ਵਿੱਚ 26 ਜੂਨ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 27 ਜੂਨ ਸਾਲ 2026 ਹੋ ਚੁੱਕਿਆ। ਪਾਕਿਸਤਾਨ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਅਮਰੀਕਾ ਮੁਜਬ ਅਸੀਂ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਨੇ ਆ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵੱਧਦੀਆਂ ਖਬਰਾਂ ਲੈ ਅਮਰੀਕਾ ਵੱਲੋਂ ਜਿਹੜੇ 22 ਇਰਾਨੀ ਮਲਾਹ ਛੱਡੇ ਗਏ ਨੇ ਉਹ ਪਾਕਿਸਤਾਨ ਅਪੜ ਗਏ ਨੇ। ਇਸਾਕਦਾਰ ਹੋਰਾਂ ਦਾ ਆਖਣਾ ਹੈ ਕਿ ਇਹਨਾਂ ਨੂੰ ਵਾਪਸ ਇਰਾਨ ਅਪਣਾਉਣ ਦਾ ਪ੍ਰਬੰਧ ਕਰਦੇ ਪਏ ਆ। ਜੀ ਬਿਲਕੁਲ ਜੀ, ਇਹ ਅਮਰੀਕਾ ਵੱਲੋਂ ਕਬਜ਼ੇ ਦੇ ਵਿੱਚ ਲੇਸ ਗਏ ਸੀਗੇ, ਗ੍ਰਿਫਤਾਰ ਸੀਗੇ ਔਰ ਸੈਲਰਸ ਇਹਨਾਂ ਨੂੰ ਕਿਹਾ ਜਾ ਰਿਹਾ ਜਾਂ ਮਲਾਹ ਦਾ ਨਾਂ ਦੇ ਲਵੋ, ਦੋਵੇਂ ਠੀਕ ਹੈ। ਇਹ ਪਾਕਿਸਤਾਨ ਅਪੜੇ ਸੀਗੇ ਔਰ ਪਾਕਿਸਤਾਨ ਨੇ ਕੋਸ਼ਿਸ਼ਾਂ ਕਰਕੇ ਅਮਰੀਕਾ ਕੋਲੋਂ ਇਹ ਲਏ ਕਿ ਖੈਰ ਸਗਾਲੀ ਇਹਨੂੰ ਹੁਣ ਨਾ ਕੰਮ ਨੂੰ ਨਿਬੇੜੋ ਤੇ ਇਹ ਵਾਪਸ ਕਰੋ। ਉਹ 22 ਦੇ 22 ਪਾਕਿਸਤਾਨ ਕੋਲ ਆਏ ਔਰ ਰਾਈਟ ਨੋ ਜਿਨ੍ਹਾਂ ਦੇ ਜਿਹੜਾ ਤੁਸੀਂ ਦੱਸਿਆ ਕਿ ਸਾਗਦਾਰ ਹੁਣ ਕਹਿ ਰਹੇ ਨੇ ਕਿ ਇਰਾਨ ਅਪੜਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਮੇਰੇ ਤੱਕ ਜਿਹੜੀ ਇਨਫੋਰਮੇਸ਼ਨ ਅਪੜੀ ਹੈ ਕਿ ਉਹ ਇਸ ਵੇਲੇ ਕਰਾਚੀ 'ਚ ਕੰਮ ਕਰਦੇ ਇਰਾਨੀ ਕੌਂਸੂਲੇਟ ਦੇ ਹਵਾਲੇ ਕਰ ਦਿੱਤੇ ਗਏ ਨੇ। ਉੱਥੋਂ ਹੁਣ ਉਹਨਾਂ ਦੇ ਇਰਾਨ ਜਾਣ ਵਾਸਤੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ। ਔਰ ਦੂਸਰੇ ਪਾਸੇ ਤੁਸੀਂ ਆਖਿਆ ਕਿ ਟਰੰਪ ਹੋਣਾ ਦਾ ਇੱਕ ਬਿਆਨ ਜਿਹੜਾ ਉਹ ਵੀ ਆਇਆ ਹੈ। ਇਸ ਵੇਲੇ ਹੁਣ ਟਰੰਪ ਹੋਣੇ ਜਿਹੜੇ ਉਹ ਇੱਕ ਵਾਰ ਫੇਰ ਰੌਲਾ ਪਾ ਕੇ ਇਹ ਦੱਸਣ ਦੇ ਨੇ ਕਿ ਇਰਾਨ ਵੱਲੋਂ ਜੰਗਬੰਦੀ ਦਾ ਇਹ ਮਕਾਨਾ ਬੜਾ ਗੁੱਸੇ ਦੇ ਨਾਲ ਉਹਨਾਂ ਆਖਿਆ ਕਿ ਇਹ ਖਿਲਾਫਵਰਜ਼ੀ ਕੀਤੀ ਗਈ ਹੈ, ਇਹਦੀ ਉਲੰਘਣਾ ਕੀਤੀ ਗਈ ਹੈ। ਉਹਨਾਂ ਨੇ ਆਖਿਆ ਕਿ ਇੱਕ ਡਰੋਨ ਹੈ ਜਿਹੜਾ ਉਹਨੇ ਇੱਕ ਮਹਿੰਗੇ ਵਪਾਰਕ ਜਹਾਜ਼ ਦੇ ਉੱਪਰੀ ਹਿੱਸੇ ਨੂੰ ਨਿਸ਼ਾਨਾ ਬਣਾਇਆ ਆ। ਜਹਾਜ਼ ਹੈ ਜਿਹੜਾ ਉਹ ਸਮੁੰਦਰ 'ਚ ਹਜੇ ਵੀ ਸਫ਼ਰ ਹੈ ਜਿਹੜਾ ਉਹ ਕਰਨ ਡਿਆ ਆ, ਪਰ ਇਹ ਕੰਮ ਜਿਹੜਾ ਇਹ ਖਰਾਬ ਕੀਤਾ ਗਿਆ ਆ। ਹੁਣ ਇਹ ਨਹੀਂ ਉਹਨਾਂ ਦੱਸਿਆ ਕਿ ਇਹ ਕਿੱਥੇ ਹੋਇਆ ਆ। ਯਾਦ ਰਵੇ ਕਿ ਉਧਰ ਉਹ ਇਸਰਾਈਲ, ਲਬਨਾਨ ਉਹ ਫੱਡਾ ਵੀ ਤੇ ਚੱਲਣ ਡਿਆ ਆ। ਉਹਦੇ 'ਚ ਇਰਾਨ ਨੇ ਦੋ ਟੋਕ ਧਮਕੀ ਦਿੱਤੀ ਹੈ ਉਹਨੂੰ ਕਿ ਉਹ ਚੁੱਪ ਕਰਕੇ ਇਸਰਾਈਲ ਇਰਾਨ ਤੋਂ ਨਿਕਲ ਜਾਵੇ, ਨਹੀਂ ਤੇ ਤਬਾਹੀ ਉਹਦਾ ਬਰਬਾਦ ਹੀ ਮੁਕੱਦਰ ਬਣ ਕੇ ਰਹਿ ਜਾਏਗੀ। ਉਹਨਾਂ ਦੇ ਵਿੱਚ ਇਹ ਜਹਾਜ਼ ਨੇ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਮੇਰਾ ਖਿਆਲ ਹੈ ਕਿ ਟਰੰਪ ਹੁਣੇ ਉਸੇ ਪਾਸੇ ਇਸ਼ਾਰਾ ਕਰਨ ਦੇ, ਜੇ ਉਸੇ ਪਾਸੇ ਇਸ਼ਾਰਾ ਕਰਨ ਦੇ ਨੇ ਤੇ ਫਿਰ ਇਰਾਨ ਦਾ ਇਹ ਆਖਣਾ ਆ ਕਿ ਜੰਗਬੰਦੀ ਅਗਰ ਹੋ ਗਈ ਤੇ ਫਿਰ ਇਸਰਾਈਲੀ ਲੜਾਈ ਹੈ ਜਿਹੜੀ ਉਹ ਲਬਨਾਨ ਦੇ ਵਿੱਚ ਕਿਉਂ ਚੱਲ ਰਹੀ ਹੈ, ਕਿਉਂ ਹਮਲੇ ਚੱਲ ਰਹੇ ਨੇ, ਕਿਉਂ ਕਾਰਵਾਈ ਹੋ ਰਹੀ। ਜੰਗਬੰਦੀ ਦਾ ਮਤਲਬ ਜੰਗਬੰਦੀ ਹੈ ਤੇ ਜੇ ਇਸਰਾਈਲ ਨਹੀਂ ਮੁੜੇਗਾ ਤੇ ਫਿਰ ਅਸੀਂ ਵੀ ਨਹੀਂ ਮੁੜਨਾ। ਇਹ ਹੁਣ ਜਿਹੜੇ ਫੱਡੇ ਨੇ ਇਹ ਰੈਗੂਲਰ ਚੱਲ ਰਹੇ ਨੇ। ਬਹਰਹਾਲ ਇਸਾਕਦਾਰ ਹੋਣਾ ਦਾ ਇਹ ਆਖਣਾ ਹੈ ਕਿ ਇਹਨਾਂ 22 ਦੇ 22 ਦੀ ਰਿਹਾਈ ਦੀ ਤਸਦੀਕ ਵੀ ਕਰਨੇ ਆ, ਪਾਕਿਸਤਾਨ ਨੂੰ ਮਿਲ ਵੀ ਚੁੱਕੇ ਨੇ ਔਰ ਇਰਾਨ ਇਹਨਾਂ ਨੂੰ ਅਪੜਾ ਵੀ ਰਹੇ। ਪਾਕਿਸਤਾਨ ਇੰਡੀਆ ਟਰੈਕ 1.5 ਗੱਲਬਾਤ ਹੋਈ ਹੈ। ਇਹ ਟਰੈਕ ਕੀ ਹੁੰਦਾ ਹੈ ਪਹਿਲੇ ਤੇ ਇਹ ਦੱਸੋ। ਇਹਦੇ ਨਾਲ ਪਿਛਲੇ ਸਾਲ ਲੜਾਈ 'ਚ ਜਾਨੋਂ ਜਾਣ ਵਾਲੇ ਫੌਜੀਆਂ ਦੇ ਨਾਂ ਇੰਡੀਆ ਨੇ ਐਲਾਨ ਕਰ ਦਿੱਤੇ। ਜੀ ਪਰਵੀਨ, ਟਰੈਕ 1 ਕਿਸੇ ਵੀ ਦੁਨੀਆ ਦੇ ਵਿੱਚ ਇਹ ਅਸੂਲ ਨੇ। ਟਰੈਕ 1 ਗੱਲਬਾਤ ਨੂੰ ਇਹ ਕਹਿੰਦੇ ਨੇ ਕਿ ਦੋ ਮੁਲਕਾਂ ਦੇ ਸਰਕਾਰੀ ਪੱਧਰ ਤੇ ਗੱਲਬਾਤ, ਉਹ ਦੋਵੇਂ ਮੁਲਕਾਂ ਦੇ ਪ੍ਰਾਈਮ ਮਿਨਿਸਟਰਾਂ ਦੀ ਵੀ ਹੋ ਸਕਦੀ ਹੈ, ਦੋਵੇਂ ਮੁਲਕਾਂ ਦੇ ਪ੍ਰੈਜ਼ੀਡੈਂਟਾਂ ਦੀ ਵੀ ਹੋ ਸਕਦੀ ਹੈ, ਦੋਵੇਂ ਮੁਲਕਾਂ ਦੇ ਜਿਹੜੇ ਮਿਸ਼ਨਸ ਨੇ ਯਾਨੀ ਅੰਬੈਸੀਆਂ ਦੇ ਅਮਲੇ ਉਹਨਾਂ ਦੀ ਵੀ ਹੋ ਸਕਦੀ ਹੈ, ਦੋਵੇਂ ਮੁਲਕਾਂ ਦੇ ਫਾਰਨ ਆਫਿਸਿਸ ਦੀ ਵੀ ਹੋ ਸਕਦੀ ਜਾਂ ਸਰਕਾਰੀ ਜ਼ਿੰਮੇਦਾਰਾਂ ਦੀ ਵੀ ਹੋ ਸਕਦੀ। ਇਹਦੀ ਬਕਾਇਦਾ ਦੋਵੇਂ ਮੁਲਕ ਨੇ ਜਿਹੜੇ ਉਹ ਸਰਕਾਰੀ ਤਸਦੀਕ ਕਰਦੇ ਨੇ। ਇਹਨੂੰ ਕਹਿੰਦੇ ਨੇ ਟਰੈਕ 1। ਫਿਰ ਹੁੰਦੀ ਹੈ ਟਰੈਕ 2। ਟਰੈਕ 2 ਇਹ ਕਿ ਦੋਵੇਂ ਮੁਲਕਾਂ ਦੇ ਜ਼ਿੰਮੇਦਾਰ ਨੇ ਜਿਹੜੇ ਇਧਰੋਂ ਮੋਦੀ ਸਾਹਿਬ ਆਏ, ਇਧਰੋਂ ਨਵਾਜ਼ ਸ਼ਰੀਫ ਹੋਣੇ ਆਏ, ਦੋਵਾਂ ਨੇ ਹੱਥ ਮਿਲਾ ਕੇ ਇੱਕ ਦੂਜੇ ਦਾ ਹਾਲ ਅਹਿਵਾਲ ਪੁੱਛ ਲਿਆ। ਇਹ ਟਰੈਕ 2 ਆ। ਠੀਕ ਹੈ, ਇਹ ਗੈਰ ਰਸਮੀ ਹੈ। ਇਹਦਾ ਕੋਈ ਸਰਕਾਰੀ ਹੈ ਜਿਹੜਾ ਉਹ ਨਹੀਂ ਕਿ ਹਾਂਜੀ ਜੀ ਇਹ ਹੋਇਆ, ਅਸੀਂ ਇਹ ਗੱਲਬਾਤ ਕੀਤੀ। ਉਹਦੇ ਜਿਹੜਾ ਨਾ ਟਰੈਕ 1.5 ਇਹ ਹੈ ਕਿ ਇਹ ਨਾ ਤਾਂ ਗੈਰ ਸਰਕਾਰੀ ਔਰ ਨਾ ਇਹ ਗੈਰ ਰਸਮੀ। ਇਹ ਵਿਚਕਾਰਲਾ ਇੱਕ ਕਹਿ ਲਵੋ ਕਿ ਟਰੈਕ ਹੈ ਜਿਹਨੂੰ ਮੰਨਿਆ ਜਾਂਦਾ ਹੈ। ਸੋ ਵਰਿਆਂ ਦੀ ਬੰਦਸ਼ ਔਰ ਖਾਮੋਸ਼ੀ ਤੋਂ ਬਾਅਦ ਹੁਣ ਇਹ ਬਕਾਇਦਾ ਹੈ ਜਿਹੜਾ ਇੱਕ ਕੋਲੰਬੋ ਸ੍ਰੀਲੰਕਾ ਦੇ ਵਿੱਚ ਇਕੱਠ ਹੋਇਆ ਆ। ਪਾਕਿਸਤਾਨ ਵੱਲੋਂ ਜਿਹੜੀ ਪਾਕਿਸਤਾਨ ਪੀਪਲਸ ਪਾਰਟੀ ਦੀ ਸੀਨੀਅਰ ਪੋਲੀਟੀਸ਼ੀਅਨ ਨੇ ਸ਼੍ਰੀ ਰਹਿਮਾਨ ਉਹ ਔਰ ਨਸੀਮ ਜ਼ਾਰਾ ਪੱਤਰਕਾਰ ਨੇ, ਇਹਨਾਂ ਦੋਵਾਂ ਨੇ ਇਹਦੇ ਚ ਸਾਂਝ ਪਾਈ ਹੈ। ਜਦਕਿ ਭਾਰਤ ਵਾਲੇ ਪਾਸਿਓਂ ਜਿਹੜੀ ਇਤਲਾਹ ਸਾਡੇ ਤੱਕ ਪਹੁੰਚੀ ਹੈ ਉਹਦੇ ਮੁਜਬ ਇਹ ਦੱਸਿਆ ਗਿਆ ਹੈ ਕਿ ਭਾਰਤੀ ਐਕਸ ਜਾਂ ਫਾਰਮਰ ਆਰਮੀ ਚੀਫ ਨੇ ਜਿਹੜੇ ਜਨਰਲ ਮਨੋਜ, ਉਹ ਵੀ ਇਸ ਗੱਲਬਾਤ ਦਾ ਹਿੱਸਾ ਸਨ। ਹੁਕਮਰਾਨ ਜਮਾਤ ਜਿਹੜੀ ਇਸ ਵੇਲੇ ਭਾਰਤ ਦੀ ਆ ਉਹਨਾਂ ਦੇ ਰਾਮ ਮਾਧੂ ਹੋਣੇ ਵੀ ਸਨ। ਫਿਰ ਭਾਰਤ ਦੇ ਜਿਹੜੇ ਐਂਬੈਸਡਰ ਰਹਿ ਚੁੱਕੇ ਨੇ ਰੋਚੀ ਉਹ ਸਨ ਔਰ ਵਿਵੇਕ ਕਾਟਜੋ, ਇਹ ਸਾਰੇ ਨੇ ਜਿਹੜੇ ਇਸ ਗੱਲਬਾਤ ਦਾ ਹਿੱਸਾ ਸਨ। ਇਸ ਗੱਲਬਾਤ ਦੇ ਵਿੱਚ ਇਹ ਮਾਮਲੇ ਸਾਹਮਣੇ ਆਏ ਨੇ ਕਿ ਪਾਕਿਸਤਾਨ ਨੇ ਪਾਣੀ ਦਾ ਮੁੱਦਾ ਚੁੱਕਿਆ,
ਭਾਰਤ ਨੇ ਪਾਕਿਸਤਾਨੀ ਉਡਾਰੂ ਹੱਦਾਂ ਦਾ ਮਾਮਲਾ ਚੁੱਕਿਆ ਆ। ਇਸ ਤੋਂ ਅੱਡ ਦੋਵੇਂ ਮੁਲਕਾਂ ਨੇ ਇਹ ਵੀ ਗੱਲਬਾਤ ਕੀਤੀ ਹੈ ਕਿ ਆਉਣ ਵਾਲੇ ਵੇਲੇ ਦੇ ਵਿੱਚ ਅਮਨੋ ਅਮਾਨ ਦੇ ਨਾਲ ਕਿੱਦਾਂ ਬੇਰਿਆ ਜਾ ਸਕਦਾ, ਕਿੱਦਾਂ ਲੰਮਾ ਅਮਨ ਹੋ ਸਕਦਾ। ਇਹ ਬੜੀ ਲੰਬੀ ਚੌੜੀ ਬੈਠਕ ਹੈ ਜਿਹੜੀ ਇਹ ਹੋਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕੋਈ ਕਹਿ ਲਵੋ ਕਿ ਹਿਲਜੁਲ ਹੁੰਦੀ ਹੈ ਦੋਵੇਂ ਮੁਲਕਾਂ ਵੱਲੋਂ, ਗੱਲ ਅੱਗੇ ਵੱਧਦੀ ਹੈ ਨਹੀਂ ਵੱਧਦੀ, ਇਹ ਤੇ ਬਾਅਦ ਦੀਆਂ ਗੱਲਾਂ। ਪਰ ਉਹ ਬਰਫ਼ ਜਿਹੜੀ ਜੰਮੀ ਸੀ ਉਹ ਖੁਰਰੀ ਏ ਔਰ ਦੋਵੇਂ ਮੁਲਕੇ ਤਸਦੀਕ ਕਰ ਰਹੇ ਨੇ। ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਆਪਣੇ ਫਾਰਨ ਆਫਿਸ ਰਾਹੀਂ ਇਹ ਤਸਦੀਕ ਕੀਤੀ ਹੈ ਕਿ ਹਾਂਜੀ ਇਹ ਗੱਲ ਹੋਈ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਭਾਰਤ ਨੇ ਕਿਹਾ ਕਿ ਠੀਕ ਹੈ, ਸਿੰਧ ਦਰਿਆ ਦਾ ਪਾਣੀ ਹੈ ਜਿਹੜਾ ਜਿਹਦੇ ਤੇ ਅਸੀਂ ਰੋਕਾਂ ਲਾ ਕੇ ਤੇ ਉਹ ਸਭ ਕੁਝ ਕਰਨੇ, ਅਸੀਂ ਉਹਨੂੰ ਸਿੱਧਾ ਰਹਿਣ ਦਿੰਨੇ। ਪਾਕਿਸਤਾਨ ਆਪਣੀਆਂ ਉਡਾਰੂ ਹੱਦਾਂ ਸਾਡੇ ਵਾਸਤੇ ਖੋਲੇ। ਹੁਣ ਪਾਕਿਸਤਾਨ ਕੀ ਖੋਲ ਦਿੰਦਾ ਆ ਜਾਂ ਭਾਰਤ ਇਸ ਗੱਲ ਦੇ ਉੱਤੇ ਕਾਇਮ ਰਹਿੰਦਾ ਆ ਜਾਂ ਭਾਰਤ ਦੀ ਤਸਦੀਕ ਕਰਦਾ ਹੈ ਜਾਂ ਇਨਕਾਰੀ ਹੋ ਜਾਂਦਾ ਕਿ ਨਹੀਂ ਜੀ ਮੈਂ ਤਾਂ ਨਹੀਂ ਇਹੋ ਜਿਹੀ ਕੋਈ ਗੱਲ ਕੀਤੀ। ਉਦੋਂ ਜਦੋਂ ਇੱਕ ਆਲਮੀ ਦਬਾਅ ਉਹਦੇ ਉੱਤੇ ਭਾਰਤ ਤੇ ਹੈ ਕਿ ਤੂੰ ਸਿੰਧ ਸਮਝੌਤਾ ਨਹੀਂ ਤੋੜ ਸਕਦਾ, ਹੋ ਸਕਦਾ ਹੈ ਉਸ ਦਬਾਅ ਦਾ ਨਤੀਜਾ ਹੋਵੇ ਕਿ ਠੀਕ ਅਸੀਂ ਕਰ ਲੈਨੇ ਆ, ਫਿਰ ਤੁਸੀਂ ਵੀ ਇੰਜ ਕਰੋ। ਇਹ ਲੈਣ ਦੇਣ ਹੁੰਦਾ ਹੈ ਨਾ, ਸਫਾਰਤਕਾਰੀ ਤੇ ਹੋਈ ਹੈ। ਬਟ ਇਹ ਕੋਈ ਬੈਕ ਚੈਨਲ ਨਹੀਂ, ਕੋਈ ਚੁੱਪ ਚਪੀਤੀਆਂ, ਕੋਈ ਖੁਫੀਆ ਮੁਲਾਕਾਤਾਂ ਨਹੀਂ, ਇਹ ਡਿਕਲੇਅਰਡ ਮੁਲਾਕਾਤਾਂ ਨੇ ਜਿਹਦੇ ਚ ਦੋਵੇਂ ਪਾਸੇ ਤੇ ਜ਼ਿੰਮੇਦਾਰ ਨੇ ਜਿਹੜੇ ਉਹ ਬੈਠੇ ਨੇ ਔਰ ਉਹਨਾਂ ਬਹਿ ਕੇ ਗੱਲਬਾਤ ਕੀਤੀ ਔਰ ਦੋਵੇਂ ਮੁਲਕਾਂ ਵੱਲੋਂ ਆਪੋ ਆਪਣੇ ਸੁਨਾਹ ਆਪੋ ਆਪਣੀਆਂ ਸ਼ਰਤਾਂ ਜਿਹੜੀਆਂ ਉਹ ਧਰੀਆਂ ਗਈਆਂ ਔਰ ਖੁਸ਼ੀ ਦੀ ਗੱਲ ਹੈ। ਦੂਸਰਾ ਤੁਸੀਂ ਆਖਿਆ 25 ਮਈ ਭਾਰਤ ਅੱਜ ਤੱਕ ਇਹ ਕਿਤੇ ਡਿਕਲੇਅਰ ਨਹੀਂ ਕਰ ਸਕਿਆ ਔਰ ਨਾ ਇਸ ਗੱਲ ਨੂੰ ਮੰਨਿਆ ਹੈ ਕਿ ਪਾਕਿਸਤਾਨ ਦੇ ਨਾਲ ਲੜਾਈ ਦੇ ਵਿੱਚ ਪਾਕਿਸਤਾਨ ਨੇ ਮੰਨਿਆ ਕਿ ਜਿਸ ਸਾਡੇ 27 ਫੌਜੀ ਨੇ ਜਿਹੜੇ ਉਹ ਜਾਨੋ ਗਏ ਜਾਂ 37 ਸਨ, ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ, ਪਿਛਲੇ ਸਾਲ ਮਈ ਦੀ ਗੱਲ ਆ, ਪਰ ਭਾਰਤ ਨਹੀਂ ਸੀ ਮੰਨਿਆ। ਹੁਣ ਉਹਨਾਂ ਨੇ ਪਹਿਲੀ ਵਾਰ ਆਪਰੇਸ਼ਨ ਸੰਦੂਰ ਜਿਹਨੂੰ ਨਾਂ ਦਿੰਦੇ ਨੇ ਉਹਦੇ ਚ ਉਹਨਾਂ ਆਖਿਆ ਜੀ ਸਾਡੇ 6 ਫੌਜੀ ਨੇ ਜਿਹੜੇ ਉਹ ਜਾਨੋ ਗਏ ਨੇ। BBC ਨੇ ਇਹਦੇ ਤੇ ਰਿਪੋਰਟ ਵੀ ਕੀਤਾ ਹੈ। ਉਹਨਾਂ 6 ਦੇ ਨਾਂ ਨੇ ਜਿਹੜੇ ਉਹ ਉਹਨਾਂ ਨੇ ਇਕਰਾਰ ਵੀ ਕੀਤਾ ਹੈ। ਫਿਰ ਉਹਨਾਂ ਦੀ ਜਿਹੜੀ ਸਰਕਾਰੀ ਵੈਬਸਾਈਟ ਆ ਉਹਦੇ ਉੱਤੇ ਵੀ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ। ਫਿਰ ਜਿਹੜੀ ਯਾਦਗਾਰ ਆ ਉੱਥੇ ਮੁਲਕ ਦੇ ਵਾਸਤੇ ਜਾਣ ਦੇਣ ਵਾਲਿਆਂ ਦੀ, ਉਹ ਬੋਰਡ ਦੇ ਉੱਤੇ ਵੀ ਇਹ ਸਾਰੇ ਨੇ ਜਿਹੜੇ ਉਹ ਡਿਕਲੇਅਰ ਕਰਕੇ ਲਿਖ ਦਿੱਤੇ ਗਏ ਨੇ। ਇਹ ਪਹਿਲਾ ਮੌਕਾ ਹੈ ਕਿ ਭਾਰਤ ਨੇ ਇਹ ਮੰਨਿਆ। ਇੱਕ ਗੱਲ ਦਾ ਇੱਥੇ ਹੋਰ ਵਾਅਦਾ ਕਰਦਾ ਜਾਵਾਂਗਾ ਕਿ ਉਹ ਜਿਹੜੇ ਭੁਲੇਖੇ ਦੇ ਨਾਲ ਜਾਂ ਮਜਬੂਰੀ ਦੇ ਨਾਲ ਭਾਰਤੀ ਮੁਸਾਫਰ ਹਵਾਈ ਜਹਾਜ਼ ਪਾਕਿਸਤਾਨੀ ਉਡਾਰੂ ਹੱਦਾਂ ਦੇ ਵਿੱਚ ਆਇਆ ਸੀਗਾ, ਸੁਣਿਆ ਆ ਕਿ ਇਨਕੁਆਇਰੀ ਜਿਹੜੀ ਚੱਲਣ ਡਈ ਸੀਗੀ ਉਹਦੇ ਵਿੱਚ ਉਹਦੇ ਪਾਇਲਟ ਨੂੰ ਦੋਸ਼ੀ ਕਰਾਰ ਦਿੰਦਿਆਂ ਹੋਇਆਂ ਉਹਦੇ ਮਰਤਬੇ ਤੋਂ ਹਟਾ ਦਿੱਤਾ ਗਿਆ ਜਾਂ ਉਹਨੂੰ ਕੰਮ ਤੋਂ ਰੋਕ ਦਿੱਤਾ ਗਿਆ। ਇਨਸਾਨੀ ਆਜ਼ਾਦੀ ਸਮਗਲਿੰਗ ਕਰਨ ਵਾਲੇ ਚਾਈਨੀਜ਼ ਸ਼ਹਿਰੀਆਂ ਦਾ ਜਿਸਮਾਨੀ ਰਿਮਾਂਡ ਹੋਇਆ ਹੈ ਤੇ ਇਹ ਇੱਕ ਵੱਡਾ ਸਕੈਂਡਲ ਹੈ। BBC ਨੇ ਵੀ ਇਹਦੇ ਤੇ ਰਿਪੋਰਟ ਕੀਤੀ ਗਈ। ਤੁਹਾਡੇ ਕੋਲ ਕੀ ਅਪਡੇਟ ਹੈ? ਜੀ ਮੈਂ ਤੇ ਕੱਲ ਹੀ ਅਸੀਂ ਆਪਣਾ ਖਬਰਾਂ ਚ ਪਰਵੀਨ ਦੱਸਦਾ ਸੀ ਜਦੋਂ BBC ਨੇ ਨਹੀਂ ਸੀ ਦਿੱਤਾ, ਮੈਂ ਉਦੋਂ ਆਖਿਆ ਸੀਗਾ ਕਿ ਹਜੇ ਤੱਕ ਇਹਨਾਂ ਦੀ ਸ਼ਨਾਖਤ ਜਿਹੜੀ ਲੁਕਾਈ ਜਾ ਰਹੀ ਹੈ। ਹੁਣ ਇਹ ਆਖਿਆ ਜਾ ਰਿਹਾ ਕਿ ਜੀ 5 ਜਿਹੜੀਆਂ ਇਹ ਗ੍ਰਿਫਤਾਰੀਆਂ ਹੋਈਆਂ ਨੇ ਪਾਕਿਸਤਾਨੀ ਨੇ ਜਿਹੜੇ ਉਹਨਾਂ ਕੋਲੋਂ ਪੁੱਛ ਪ੍ਰਤੀਤ ਕੀਤੀ ਜਾ ਰਹੀ ਹੈ ਕਿ ਉਹ ਇਸ ਮਕਰੂ ਕਾਰੋਬਾਰ ਦਾ ਕਿੰਨਾ ਹਿੱਸਾ ਸਨ। ਲੇਕਿਨ ਦਿਲ ਦੁਖਾਉਣ ਵਾਲੀ ਗੱਲ ਪਰਵੀਨ ਇਹ ਸਾਹਮਣੇ ਆਈ ਹੈ, ਪ੍ਰੈਗਨੈਂਸੀ ਦੌਰਾਨ ਇੱਕ ਜਦੋਂ ਆਪਰੇਸ਼ਨ ਹੁੰਦਾ ਆ ਤੇ ਉਦੋਂ ਮਾਂ ਦੇ ਪੇਟ 'ਚ ਜਿਹੜਾ ਬੱਚਾ ਆ ਉਹਨੂੰ ਖੁਰਾਕ ਔਰ ਬਾਕੀ ਉਹਦਾ ਨਿਜ਼ਾਮ ਚਲਾਉਣ ਵਾਸਤੇ ਇੱਕ ਸਿਸਟਮ ਹੁੰਦਾ ਜਿਹਨੂੰ ਕਹਿੰਦੇ ਨੇ ਕਿ ਪਲੇਜ਼ੈਂਟਾ ਐਗਜ਼ੈਕਟਲੀ ਇਹ ਔਰਤਾਂ ਦਾ ਕੱਢਿਆ ਜਾ ਰਿਹਾ ਸੀਗਾ ਜਾਂ ਹਸਪਤਾਲਾਂ ਤੋਂ ਲਿਆ ਜਾ ਰਿਹਾ ਸੀ ਜਾਂ ਸਾਜ਼ਬਾਤ ਚੱਲ ਰਹੀ ਸੀ। 500 kg ਕਾਬਲੇ ਇਸਤੇਮਾਲ ਆ ਜਿਹੜਾ ਇਹ ਫੜਿਆ ਗਿਆ ਆ। ਪਤਾ ਲੱਗਾ ਹੈ ਕਿ ਆਲਮੀ ਮੰਡੀਆਂ ਦੇ ਵਿੱਚ ਇਹ ਬਹੁਤ ਮਹਿੰਗਾ ਕਾਰੋਬਾਰ ਹੈ। ਇਹਨੂੰ ਦਵਾਈਆਂ ਦੇ ਵਿੱਚ ਵੀ ਵਰਤਿਆ ਜਾਂਦਾ ਆ, ਮਰਜ਼ਾਂ ਦੇ ਰੋਗ ਦੇ ਵਿੱਚ ਵੀ ਵਰਤਿਆ ਜਾਂਦਾ ਆ, ਬੇਔਲਾਦ ਜੋੜੇ ਨੇ ਜਿਹੜੇ ਬਾਂਝ ਉਹਨਾਂ ਦੇ ਵੀ ਇਲਾਜ ਦੇ ਵਿੱਚ ਵਰਤਿਆ ਜਾਂਦਾ। ਪਾਕਿਸਤਾਨ 'ਚ ਇਹਦਾ ਜਿਹੜਾ ਕਾਰੋਬਾਰ ਕੰਮਕਾਰ ਹੈ ਜਿਹੜਾ ਇਹਦੇ ਤੇ ਪਾਬੰਦੀ ਹੈ, ਇਹ ਗੈਰ ਕਾਨੂੰਨੀ। ਚਾਈਨਾ 'ਚ ਵੀ ਕਹਿੰਦੇ ਨੇ ਕਿ ਗੈਰ ਕਾਨੂੰਨੀ ਔਰ ਸਭ ਤੋਂ ਵੱਡੀ ਮਾਰਕੀਟ ਜਾਂ ਖਪਤ ਆ ਜਿਹੜੀ ਉਹ ਵੀ ਮੰਗ ਇਹਦੀ ਹੈ ਜਿਹੜੀ ਉਹ ਵੀ ਚਾਈਨਾ ਦੇ ਵਿੱਚ ਆ। ਹੁਣ ਇਹ ਤਿੰਨੇ ਨੇ ਜਿਹੜੇ ਇਹਨਾਂ ਦੇ 2 ਘਰਾਂ 'ਚ ਛਾਪਾ ਮਾਰ ਕੇ ਉੱਥੋਂ ਇਹ ਸਭ ਕੁਝ ਫੜਿਆ ਗਿਆ, ਕਬਜ਼ੇ 'ਚ ਆ ਗਿਆ, ਸਰਕਾਰੀ ਤਹਿਵੀਲ 'ਚ ਲੈ ਲਿਆ ਗਿਆ, ਸਰਕਾਰੀ ਤਸਦੀਕ ਕਰ ਦਿੱਤੀ ਗਈ ਹੈ ਕਿ ਇਹ ਆਜ਼ਾਦ ਫੜੇ ਗਏ ਨੇ। ਔਰ ਜੇ ਇਹਨਾਂ ਕੋਲੋਂ ਜਿਹੜੀ ਚੀਨੀਆਂ ਕੋਲੋਂ ਪੁੱਛਛਾਣ ਹੋਣ ਡਈ ਹੈ, ਅਦਾਲਤ ਦੇ ਰੂਬਰੂ ਇਹ ਮੰਨ ਜਾਂਦੇ ਨੇ ਔਰ ਜਾਂ ਨਹੀਂ ਮੰਨਦੇ, ਮੁੱਕਰ ਜਾਂਦੇ ਨੇ, ਸਬੂਤ ਪੇਸ਼ ਕਰਦੇ ਨੇ ਔਰ ਜੁਰਮ ਇਹਨਾਂ ਤੇ ਸਾਬਤ ਹੋ ਜਾਂਦਾ ਆ ਤੇ ਇਹਨਾਂ ਨੂੰ ਘੱਟੋ ਘੱਟ 10 ਸਾਲ ਪਾਕਿਸਤਾਨੀ ਕਾਨੂੰਨ ਦੇ ਮੁਤਾਬਕ ਸਜ਼ਾ ਆ ਜਿਹੜੀ ਉਹ ਹੋ ਸਕਦੀ ਹੈ। ਪਰ ਕਹਿੰਦੇ ਨੇ ਕਿ ਪਾਕਿਸਤਾਨੀ ਤਾਰੀਖ ਦੇ ਵਿੱਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਵੱਡਾ ਸਕੈਂਡਲ ਆ ਮੈਡੀਕਲ ਫੀਲਡ ਦੇ ਵਿੱਚ ਜਾਂ ਨਜਾਇਜ਼ ਆਜ਼ਾਦ ਨੇ ਜਿਹੜੇ ਉਹਨਾਂ ਦੇ ਕਾਰੋਬਾਰ ਵਪਾਰ ਜਾਂ ਸਮਗਲਿੰਗ ਦੇ ਵਿੱਚ ਕਿ ਜਿਹੜਾ ਹੁਣ ਸਰਕਾਰੀ ਜ਼ਿੰਮੇਦਾਰ ਵੀ ਸਿਰ ਫੜ ਕੇ ਬਹਿ ਗਏ ਕਿ ਯਾਰ ਚੱਲਣ ਕੀ ਡਿਆ ਹੈਗਾ। ਮਸ਼ੀਨਰੀ ਇੰਪੋਰਟ ਹੋਈ ਘਰ ਦੇ ਵਿੱਚ ਉਹ ਲਾਈ ਹਸਪਤਾਲਾਂ 'ਚ ਕਿੱਦਾਂ ਔਰ ਸਰਕਾਰੀ ਗੈਰ ਸਰਕਾਰੀ ਹਸਪਤਾਲਾਂ ਦੀ ਮਿਲੀ ਭਗਤ ਦੇ ਨਾਲ ਇਹ ਕੰਮ ਨਹੀਂ ਹੋਇਆ ਕਿ 500 ਔਰ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਸ਼ੁਰੂ 'ਚ ਇਹਨਾਂ ਬਿਆਨ ਦਿੱਤਾ ਇਹ ਇਨਸਾਨੀ ਜੀ ਇਹ ਭੇਡਾਂ ਦਾ ਆ ਅਸੀਂ ਤੇ ਔਰ ਇਹ ਇਸ ਤੋਂ ਪਹਿਲਾਂ ਪਾਕਿਸਤਾਨ ਤੋਂ ਬਾਹਰ ਸ਼ਿਪਮੈਂਟਾਂ ਭੇਜ ਚੁੱਕੇ ਨੇ। ਹੁਣ ਤੇ ਇਹ ਜਦੋਂ ਤੰਦ ਖੁੱਲਣਗੇ ਤੇ ਪਤਾ ਲੱਗੇਗਾ ਕਿ ਇਹ ਕੰਮ ਜਿਹੜਾ ਹੈ ਕਿੱਥੇ ਤੱਕ ਦਾ ਆ, ਕਿੱਡਾ ਲੰਮਾ ਆ ਔਰ ਕਿੰਨਾ ਇਹ ਖਤਰਨਾਕ ਸੀਗਾ ਔਰ ਕੀ ਹੋਇਆ। ਔਰ ਸੁਣਿਆ ਕਿ ਇਸਲਾਮਾਬਾਦ ਦੇ ਸਾਰੇ ਸਰਕਾਰੀ ਗੈਰ ਸਰਕਾਰੀ ਔਰ ਰਾਵਲਪਿੰਡੀ ਦੇ ਸਰਕਾਰੀ ਔਰ ਗੈਰ ਸਰਕਾਰੀ ਹਸਪਤਾਲ ਨੇ ਜਿਹੜੇ ਉਹ ਇਸ ਧੰਦੇ ਦਾ ਹਿੱਸਾ ਨੇ ਜਿਹੜੇ ਇਹਨਾਂ ਨੂੰ ਇਹ ਵੇਚਦੇ ਸਨ
ਔਰ ਇਹ ਅੱਗੋਂ ਇਹਨੂੰ ਫਿਰ ਇਹ ਕਰਦੇ ਸਨ। ਬੜਾ ਦਿਲ ਡਰਾ ਦੇਣ ਵਾਲਾ ਇਹ ਮਾਮਲਾ ਜਿਹੜਾ ਇਹ ਬਣਨ ਰਿਹਾ ਹੈ ਔਰ ਖੌਫਨਾਕ ਰੂਪ ਧਾਰ ਰਿਹਾ ਜੀ। ਕਸ਼ਮੀਰ ਦੇ ਮਾਮਲੇ 'ਚ ਖਾਜਾ ਆਸਿਫ ਤੇ ਆਵਾਮੀ ਕਮੇਟੀ ਦੇ ਹਾਮੀ ਆਮਨੇ ਸਾਹਮਣੇ, ਜਦਕਿ ਰਾਵਲਾ ਕੋਟ ਧਰਨਾ ਦਿਨ ਬ ਦਿਨ ਵਧਿਆ ਜਾ ਰਿਹਾ। ਬਿਲਕੁਲ ਜੀ, ਇਦਾਂ ਹੀ ਆ। ਹੁਣ ਉਹ ਗੱਲਬਾਤ ਦਾ ਕੋਈ ਰਾਹ ਨਿਕਲਣ ਨਹੀਂ ਕੱਢਿਆ। ਹੁਣ ਇਹ ਵੀ ਨੁਕਤਾਚੀਨੀ ਹੋਣ ਡਈ ਹੈ, ਕਸ਼ਮੀਰੀ ਆਪ ਵੀ ਉਹ ਹੁਣ ਸਟੇਟਮੈਂਟ ਸਾਹਮਣੇ ਆਉਣ ਡੇ ਨੇ। ਜਿਹੜਾ ਰਾਵਲਾ ਕੋਟ ਧਰਨਾ ਤੁਸੀਂ ਕਿਹਾ ਵਧਿਆ, ਇਹ ਹੁਣ ਵਧਣ ਡਿਆ। ਪ੍ਰੋਬਲਮ ਇਹ ਹੁਣ ਇਹਦੇ 'ਚ ਸਿਰਫ ਬੰਦੇ ਨਹੀਂ ਹੈ, ਇਹਦੇ 'ਚ ਬੀਬੀਆਂ ਵੀ ਨੇ, ਇਹਨਾਂ 'ਚ ਬੱਚੇ ਵੀ ਨੇ। ਇੰਟਰਨੈਟ ਸਭ ਕੁਝ ਉੱਥੇ ਬੰਦ ਹੋਣ ਦੇ ਬਾਵਜੂਦ ਪਤਾ ਨਹੀਂ ਸੈਟੇਲਾਈਟ ਰਾਹੀਂ ਕਿੱਦਾਂ ਆ ਜਿਹੜਾ ਉਥੋਂ ਵਿਜ਼ੂਅਲਸ ਨੇ ਜਿਹੜੀਆਂ ਉਹ ਸਾਹਮਣੇ ਆਈਆਂ, ਜਿੱਤੇ ਪਤਾ ਲੱਗਣ ਡਿਆ ਕਿ ਗਰਾਊਂਡਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਨੇ ਜਿਹੜੇ ਉਹ ਮੌਜੂਦ ਨੇ। ਉਹਨਾਂ ਦਾ ਇਹ ਕਹਿਣਾ ਕਿ ਜੀ ਇਹਨਾਂ ਨੇ ਇਧਰ ਖੁਰਾਕ ਆ ਜਿਹੜੀ ਉਹ ਬੰਦ ਕਰ ਦਿੱਤੀ ਹੈ, ਸਾਡੇ ਇਧਰ ਅਨਾਜ ਆ ਜਿਹੜਾ ਜਾਂ ਖੁਰਾਕ ਆ ਜਿਹੜੀ ਉਹ ਨਹੀਂ ਆਉਣ ਦਿੱਤੀ ਜਾਰੀ। ਪਾਕਿਸਤਾਨੀ ਸਾਨੂੰ ਗੱਦਾਰ ਸਮਝਦੇ ਨੇ। ਇਹ ਗੱਲਾਂ ਹੋਈਆਂ। ਖਾਜਾ ਆਸਫ ਨੂੰ ਆਖਿਆ ਗਿਆ ਕਿ ਜੀ ਇਹ ਖੁਰਾਕ ਬੰਦ ਹੋਈ, ਉਹਨੇ ਆਖਿਆ ਜੀ ਝੂਠ ਆ। ਉਹਨਾਂ ਆਖਿਆ ਜੀ ਉੱਥੇ ਤੱਕ ਨਹੀਂ ਜਾ ਰਹੇ। ਉਹਨੇ ਆਖਿਆ ਕਿਵੇਂ ਨਹੀਂ ਜਾ ਰਿਹਾ, ਦੱਸੋ ਕਿਹੜਾ ਸੋਰਸ ਆ ਬੰਦ ਕੀਤਾ ਜਿਹੜਾ ਗੋਦਾਮਾਂ ਦੇ ਵਿੱਚ ਅਗਰ ਭਰਿਆ ਆ। ਸ਼ਹਿਰ ਨੂੰ ਸ਼ਟਰ ਡਾਊਨ ਹੜਤਾਲ ਆ, ਦੁਕਾਨ ਕੋਈ ਨਹੀਂ ਖੁੱਲੀ ਤੇ ਹੁਣ ਦੁਕਾਨਾਂ ਵੀ ਅਸੀਂ ਖੋਲ ਕੇ ਸੌਦਾ ਵੇਚਣਾ, ਉਹਦੇ ਨਾਲ ਆਪ ਕਰਨਾ ਹੈ ਨਾ। ਇਹ ਸਟੇਟਮੈਂਟ ਉਹਨਾਂ ਨੇ ਆਖਿਆ ਕਿ ਜੀ ਕੋਈ ਗੱਲਬਾਤ ਦਾ ਰਾਹ ਹੈ ਜਿਹੜਾ ਉਹ ਨਿਕਲ ਸਕਦਾ। ਉਹਨਾਂ ਆਖਿਆ ਜੀ ਜਿਹੜੀ ਇਹਨਾਂ ਦੀ ਕਰਨੀ ਹੈ ਉਹਦੇ ਤੇ ਪਹਿਲਾਂ ਇਹ ਗੱਲ ਕਰਨ। ਕੀ ਕਰਨੀ ਹੋਗੀ? ਉਹਨਾਂ ਆਖਿਆ ਕਿ ਜੀ ਇਹਨਾਂ ਨੇ ਆਖਿਆ ਹੈ ਕਿ ਇਹ ਕਸ਼ਮੀਰ ਆ, ਬਲੋਚਿਸਤਾਨ ਜਾਂ ਖੈਬਰ ਪਖਤੂਨਖਵਾ ਨਹੀਂ, ਉੱਥੇ ਤੇ ਪਾਕਿਸਤਾਨੀ ਫੌਜ ਕਾਰਵਾਈ ਕਰਦੇ ਤੇ ਲਾਸ਼ਾਂ ਇਹਨਾਂ ਨੂੰ ਲੱਭ ਜਾਂਦੀਆਂ। ਸਾਡੇ ਨਾਲ ਪੰਗਾ ਲੈਣਗੇ ਤੇ ਇਹਨਾਂ ਦੀਆਂ ਲਾਸ਼ਾਂ ਵੀ ਇਹਨਾਂ ਨੂੰ ਨਹੀਂ ਲੱਭਣੀਆਂ, ਇਹਨਾਂ ਦਰਿਆਵਾਂ 'ਚ ਰੁੜਨੀਆਂ, ਇਹਨਾਂ ਨੂੰ ਲਾਸ਼ਾਂ ਵੀ ਨਹੀਂ ਲੱਭਣੀਆਂ। ਇਹ ਸਾਡੇ ਫੌਜੀਆਂ ਦੇ ਬਾਰੇ ਜਿਹੜੇ ਇਹ ਗੱਲ ਕਹਿਣਗੇ ਜਿਨ੍ਹਾਂ ਲਈ ਅਸੀਂ 80 ਸਾਲਾਂ ਤੋਂ 8 ਦੇ ਆંકੜਿਆਂ ਤੋਂ ਇੰਡੀਆ ਦੇ ਨਾਲ ਮਤੱਕਾ ਲਾਈ ਬੈਠੇ ਆ, ਮੱਥਾ ਲਾਈ ਬੈਠੇ ਆ, ਉਹ ਸਾਡੇ ਫੌਜੀਆਂ ਨੂੰ ਇਹ ਕਹਿਣਗੇ, ਉਹੀ ਫੌਜੀ ਜਿਹੜੇ ਇਹਨਾਂ ਦੀ ਰਾਖੀ ਕਰਨ ਦੇ ਨੇ। ਸੋ ਖਾਜਾ ਆਸਫ ਜਿਹੜੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਉਹ ਵੀ ਇਹਦੇ ਤੇ ਹੁਣ ਡਟੇ ਪਏ। ਇਹ ਗੁੰਝਲ ਪੈ ਗਈ ਜੀ। ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਦਾ ਆਖਣਾ ਹੈ ਕਿ ਸਭ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਕਰਨ ਲੱਗੇ ਆ। ਲੱਖਾਂ ਦੀ ਤਨਖਾਹ ਲੈਣ ਵਾਲੇ ਟੀਚਰ ਹਜ਼ਾਰਾਂ ਦੀ ਤਨਖਾਹ ਲੈਣ ਵਾਲਿਆਂ ਨਾਲੋਂ ਵੀ ਨਿਕੰਮਾ ਕੰਮ ਕਰਦੇ ਪਏ। ਗੱਲ ਤੇ ਉਹਨਾਂ ਦੀ ਜਿਹੜੇ ਹੁਣ ਟੀਚਰ ਸਰਕਾਰੀ ਸਾਰੇ ਪਿੱਟਣ ਡੈ ਪਏ ਨੇ, ਮਾੜੀ ਨਹੀਂ ਗਈ ਹੈ। ਸਾਰੇ ਟੀਚਰ ਚੰਗੇ ਨੇ, ਅਸੀਂ ਤੇ ਮੰਨਨੇ ਕਿ ਜੀ ਸਾਰੇ ਮੰਦੇ ਨਹੀਂ ਗਏ ਹੈ, ਵਿੱਚ ਚੰਗੇ ਵੀ ਹੈ। ਤੇ ਕੀ ਪ੍ਰਾਈਵੇਟ ਤੇ ਖੱਲ ਲਾ ਛੱਡਦੇ ਜੀ ਉਹ ਜੇ ਇੰਨੇ ਕੁ ਪੈਸੇ ਦਿੰਦੇ ਨੇ, ਠੀਕ ਹੈ ਨਾ। ਉਹਦੇ ਵਿੱਚ ਹੁਣ ਸਰਕਾਰੀ ਟੀਚਰ ਨੇ ਜਿਹੜੇ ਇਹ ਉਹੀ ਜਿਹੜੀ ਹਮਦਰਦੀ ਸਮੇਟਣੀ ਹੁੰਦੀ ਹੈ ਨਾ, ਉਹ ਲੈ ਕੇ ਟੀਚਰਾਂ ਦੀ ਇੱਜ਼ਤ, ਟੀਚਰਾਂ ਦਾ ਵਕਾਰ, ਟੀਚਰਾਂ ਨੂੰ ਤੁਸੀਂ ਜ਼ਲੀਲ ਕਰਤਾ, ਇਹਨਾਂ ਤੋਂ ਇਲੈਕਸ਼ਨ ਡਿਊਟੀਆਂ ਕਰਾਉਂਦੇ ਜੇ, ਇਹਨਾਂ ਤੋਂ ਸਫਾਈ ਮੁਹਿੰਮ ਕਰਾਉਂਦੇ ਜੇ, ਇਹਨਾਂ ਨੂੰ ਇਹ ਕਰ ਲਿਆ ਆ। ਇੱਕ ਵਜ਼ੀਰ ਜਿਹੜਾ ਲੋਕਾਂ ਦੇ ਵੋਟ ਦੇ ਨਾਲ ਆਇਆ ਵੀ ਨਹੀਂ ਗਾ ਹੈ, ਉਹ ਉੱਠ ਕੇ ਇਹੋ ਜਿਹੇ ਬਿਆਨ ਦੇਣ ਡਿਆ ਆ। ਇਹ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਆਪਣੀ ਕਾਬਲੀਅਤ ਪਾਸ ਕਰਕੇ ਆਉਂਦੇ ਨੇ, ਇਹ ਕਰਦੇ ਨੇ। ਉਹ ਹੁਣ ਹਮਦਰਦੀ ਦੀਆਂ ਪੋਸਟਾਂ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਚੜੀਆਂ ਨੇ। ਗੱਲ ਉਹਦੀ ਠੀਕ ਆ ਕਿ ਇੱਕ ਸਕੂਲ 'ਚ 10 ਟੀਚਰ ਨੇ, ਬੱਚੇ 20 ਨੇ। ਉਹ ਸਕੂਲ ਭਾਰ ਹੀ ਆ ਨਾ ਸਰਕਾਰੀ ਖਜ਼ਾਨੇ ਤੇ। ਹੁਣ ਟੀਚਰ ਨੇ ਜਿਹੜੇ ਉਹਨਾਂ ਦੇ ਘਰਾਂ ਦੇ ਲਾਗੇ ਆ ਸਕੂਲ, ਉਹ ਸਾਈਕਲ ਤੇ ਆਉਂਦੇ ਨੇ ਜਾਂ ਪੈਦਲ ਆਉਂਦੇ ਨੇ, ਚਲੇ ਜਾਂਦੇ ਨੇ। ਹੁਣ ਉਹਨਾਂ ਦਾ ਦਬਾਅ ਦਾ ਜਦੋਂ ਲਾਂਭ ਦੇ ਸਕੂਲ ਤੇ ਹੋਏਗਾ, ਜਿੱਥੇ ਰੋਜ਼ ਸਵੇਰੇ ਮੋਟਰਸਾਈਕਲ ਤੇ ਜਾਣਾ ਪਏਗਾ, ਪੈਟਰੋਲ ਲਾਉਣਾ ਪਏਗਾ ਜਾਂ ਟਰਾਂਸਪੋਰਟ ਦਾ ਕਿਰਾਇਆ ਦੇਣਾ ਪਏਗਾ, ਉਹਨਾਂ ਨੂੰ ਤੇ ਦੁਖਣਾ ਹੀ ਆ। ਉਹ ਆਪਣੇ ਮਫਾਦ ਨਹੀਂ ਦੱਸਣ ਦੇ ਕਿ ਸਾਡੇ ਕਿਹੜੇ ਫਾਇਦਿਆਂ ਦੇ ਨੁਕਸਾਨ ਹੋਣ ਦੇ ਨੇ। ਇਹ ਕਹਿੰਦੇ ਨੇ ਕਿ ਵਜ਼ੀਰ ਸਾਹਿਬ ਨੇ ਜਿਹੜੇ ਇੱਕ ਐਜੂਕੇਸ਼ਨ ਮਿਨਿਸਟਰ ਆ ਜਿਹੜਾ, ਉਹਦੇ ਇਹੋ ਜਿਹੇ ਜਾਹਲ ਬਿਆਨ ਨੇ ਜਿਹੜੇ ਨਹੀਂ ਹੈ। ਪਰ ਕੋਈ ਨਾ ਕੋਈ ਮਾਮਲਾ ਤੇ ਹੋਏਗਾ ਨਾ। ਸਭ ਕੁਝ ਜੋ ਇਹ ਕਹਿੰਦੇ ਇਹ ਠੀਕ ਨਹੀਂ, ਔਰ ਮੈਂ ਇਹ ਵੀ ਕਹਿਣਾ ਹੈ ਕਿ ਸਭ ਕੁਝ ਸਰਕਾਰ ਵੱਲੋਂ ਵੀ ਠੀਕ ਨਹੀਂ ਹੈ। ਬਹਰਹਾਲ ਇਹ ਰੋਲਾ ਬਣ ਗਿਆ ਕਿ ਉਹਨਾਂ ਸਕੂਲਾਂ ਦੇ ਨਾਲ ਹੁਣ ਕਾਲਜਾਂ ਨੂੰ ਵੀ ਕਿਹਾ ਕਿ ਸਰਕਾਰੀ ਕਾਲਜ ਨੇ ਜਿਹੜੇ ਇਹਨਾਂ ਨੂੰ ਵੀ ਅਸੀਂ ਪ੍ਰਾਈਵੇਟਾਈਜ਼ ਕਰਾਂਗੇ। ਇਹ ਮੁਫਤ ਦਾ ਭਾਰ ਆ, ਸਰਕਾਰੀ ਖਜ਼ਾਨੇ ਤੇ ਭਾਰ ਵੀ ਘਟੇਗਾ ਔਰ ਲੋਕਾਂ ਨੂੰ ਕੁਆਲਿਟੀ ਐਜੂਕੇਸ਼ਨ ਲੱਭੇਗੀ। ਹੁਣ ਨਾਲ ਇਹ ਕਿਹਾ ਜਾ ਰਿਹਾ ਹਰ ਬੰਦਾ ਤੇ ਨਹੀਂ ਜੀ ਪ੍ਰਾਈਵੇਟ ਸਕੂਲ ਤੇ ਪ੍ਰਾਈਵੇਟ ਕਾਲਜ ਅਫੋਰਡ ਕਰਦਾ। ਮੈਰਿਟ ਤੇ ਨੇ ਜਿਹੜੇ ਉਹ ਤੇ ਇਦਾਂ ਨੇ, ਔਰ ਬਈ ਮੈਰਿਟ ਵਾਲੇ ਨੇ ਜਿਹੜੇ ਉਹ ਸਰਕਾਰੀ ਸਕੂਲਾਂ ਤੋਂ ਬਾਅਦ ਸਰਕਾਰੀ ਕਾਲਜਾਂ 'ਚ ਜਾਂਦੇ ਨੇ। ਉਹਨਾਂ ਨੇ ਪ੍ਰਾਈਵੇਟ ਕਾਲਜਾਂ ਵਾਲੇ ਨੇ ਜਿਹੜੇ ਉਹ ਲਾਹੌਰ 'ਚ ਬੋਰਡ ਲੱਗੇ, ਤੁਸੀਂ ਵੀ ਵੇਖੇ ਹੋਣਗੇ ਕਿ ਜਿਹੜੇ ਬੱਚੇ ਨੇ 700 ਪਲੱਸ ਨੰਬਰ ਲਏ ਨੇ, ਉੱਪਰ ਜੇ ਸਾਡੇ ਦਾਖਲਾ ਰਹੇਗਾ ਤੇ ਉਹਨੂੰ ਅਸੀਂ ਮਹਿਰਾਨ ਗੱਡੀ ਵੀ ਦਾਂਗੇ, ਫੀਸਾਂ ਵੀ ਸਾਰੇ ਸਾਲ ਲਈ ਮਾਫ। ਨਾਲ ਉਹ ਕਹਿੰਦੇ ਨੇ ਕਿ ਜਿਹਨਾਂ ਨੇ 700 ਤੋਂ ਵੱਧ ਨੰਬਰ ਲਏ ਨੇ ਉਹ ਆਣਗੇ ਤੇ ਅਸੀਂ ਫੀਸ ਅੱਧੀ ਲਾਂਗੇ। ਹੁਣ ਕਿਹੜਾ ਹੈ ਜਿਹੜਾ ਇਦਾਂ ਪੋਜੀਸ਼ਨ ਹੋਲਡਰ ਸਰਕਾਰੀ ਕਾਲਜਾਂ ਦੇ ਵਿੱਚ ਜਾਏਗਾ? ਕੀ ਕਾਲਜਾਂ ਦੇ ਕੋਲ ਐਡੇ ਕੁਆਲੀਫਾਈਡ ਟੀਚਰ ਹੈ ਨੇ ਜਾਂ ਉਹ ਆਪਣਾ ਰਿਜ਼ਲਟ ਮੇਨਟੇਨ ਕਰ ਸਕਦੇ ਨੇ? ਇਹ ਗੁੰਝਲਦਾਰ ਮਾਮਲੇ ਨੇ। ਕੁਝ ਗੱਲਾਂ ਇਹਨਾਂ ਦੀਆਂ ਠੀਕ ਨੇ, ਕੁਝ ਸਰਕਾਰ ਦੀਆਂ ਠੀਕ ਨੇ। ਸਰਕਾਰ ਦੀਆਂ ਜਿਹੜੀਆਂ ਠੀਕ ਨੇ ਉਹ ਇਹ ਮੰਨਣ ਨੂੰ ਤਿਆਰ ਨਹੀਂ, ਔਰ ਜਿਹੜੀਆਂ ਇਹਨਾਂ ਦੀਆਂ ਤਲਫੀਆਂ ਨੇ, ਜ਼ਾਹਿਰ ਹੈ ਸਰਕਾਰੀ ਸਿਸਟਮ ਹੈ ਉਹਦੇ ਵਿੱਚ ਇਹ ਹੁਣ ਰੋਲਾ ਬਣਿਆ ਪਿਆ, ਤਾਂ ਇਹ ਗੱਲ ਉੱਠੀ ਹੈ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਹੋਈ ਇੱਕ ਗੱਲ ਜਿਹੜੀ ਸੀ ਜਾਂਦੇ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਨਾਂ ਤੇ ਵੇਖ ਵੀ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਔਰ ਇੰਡੀਆ ਮੁਜਬ ਖਬਰਾਂ ਤੁਹਾਡੇ ਲੈ ਕੇ ਆਉਂਦੇ ਆ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।